ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਨਜ਼ਰ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ ਔਰ ਸਾਡੇ ਦੋਵਾਂ ਵੱਲੋਂ ਆਪ ਸਭ ਨੂੰ ਈਦ ਮੁਬਾਰਕ। ਜੀ ਹਾਂ, ਪਾਕਿਸਤਾਨ, ਭਾਰਤ, ਬੰਗਲਾਦੇਸ਼ ਔਰ ਬਾਕੀ ਸਾਰੇ ਜਗਤ ਦੇ ਵਿੱਚ ਈਦ ਦਾ ਤਿਉਹਾਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਕੁਝ ਘੰਟੇ ਬਾਅਦ ਅਮਰੀਕਾ, ਕੈਨੇਡਾ ਔਰ ਉਰਲੇ ਪਾਸੇ ਦੀ ਜਿਹੜੀ ਦੁਨੀਆ ਇੱਥੇ ਵੀ ਈਦ ਦਾ ਤਿਉਹਾਰ ਸ਼ੁਰੂ ਹੋ ਜਾਏਗਾ। ਸੋ ਅੱਜ ਦੇ ਅਪਡੇਟ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਹਫ਼ਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਤੱਕ ਇਹ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਜੇ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 40872525200। ਵਧਨੇ ਖਬਰਾਂ ਹਲੇ ਟਰੰਪ ਹੋਰਾਂ ਦਾ ਅਬਰਾਹਮ ਸਮਝੌਤਾ, ਪਾਕਿਸਤਾਨ ਤੇ ਸਾਊਦੀ ਅਰਬ ਵੱਲੋਂ ਦੋ ਟੋਕ ਨਾ, ਕੀ ਆਖਿਆ ਇਨਕਾਰ ਚ। ਅਸਲ ਦੇ ਵਿੱਚ ਕੱਲ ਉਹਨਾਂ ਨੇ ਪਾਕਿਸਤਾਨ, ਸਾਊਦੀ ਅਰਬ, ਮਿਸਰ, ਤੁਰਕੀਆ ਸਾਰੇ ਇਸਲਾਮੀ ਮੁਲਕਾਂ ਦਾ ਨਾਂ ਲੈ ਕੇ ਆਖਿਆ ਸੀਗਾ ਕਿ ਜੀ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਇਸਰਾਈਲ ਨੂੰ ਮੰਨਦਿਆਂ ਹੋਇਆਂ ਅਬਰਾਹਮ ਸਮਝੌਤਾ ਜਿਹੜਾ ਉਹਦਾ ਹਿੱਸਾ ਬਣਨ। ਜ਼ਾਹਿਰ ਹੈ ਕਿ ਇਸਰਾਈਲ ਨੂੰ ਬਹੁਤ ਸਾਰੇ ਪਾਕਿਸਤਾਨ ਸਮੇਤ, ਪਾਕਿਸਤਾਨ ਦੇ ਦੋ ਟੋਕ ਕਹਿੰਦਾ ਕਿ ਇੱਕ ਨਜਾਇਜ਼ ਰਿਆਸਤ ਹੈ। ਬਹੁਤ ਸਾਰੇ ਕੁਝ ਮੁਲਕ ਜਿੱਦਾਂ UAE ਉਹਨਾਂ ਨੇ ਮੰਨਿਆ ਵੀ, ਕੁਝ ਹੋਰ ਮੁਲਕਾਂ ਨੇ ਵੀ ਮੰਨਿਆ। ਇਸੇ ਤਰ੍ਹਾਂ ਅਮਰੀਕਾ ਦੀ ਰੀਝ ਹੈ ਕਿ ਬਾਕੀ ਵੀ ਮੰਨ ਲੈਣ। ਇਸਰਾਈਲ ਲੜਾਈ ਕਿਹੜੀ ਲੜ ਰਿਹਾ? ਇਹੋ ਈਨ ਤੇ ਮਨਾਉਣ ਲਈ ਇਸਲਾਮੀ ਵਰਲਡ ਜਾਂ ਇਸਲਾਮਿਕ ਵਰਲਡ ਹੈ ਜਿਹੜਾ ਉਹਦੇ ਨਾਲ ਉਹਦੀ ਲੜਾਈ ਹੈ, ਮਤੱਕਾ ਹੈ, ਸਿੱਧਾ ਹੈ। ਸੋ ਇਬਰਾਹਿਮ ਸਮਝੌਤਾ ਜਿਹੜਾ ਉਹਦੇ ਵਾਸਤੇ ਡੋਨਲਡ ਟਰੰਪ ਹੋਣਾ ਨੇ ਆਖਿਆ ਕਿ ਇਹਨਾਂ ਨੂੰ ਚਾਹੀਦਾ ਕਿ ਇਹਦਾ ਹਿੱਸਾ ਬਣਨ, ਨਹੀਂ ਤੇ ਫਿਰ ਇਰਾਨ ਸਮਝੌਤੇ ਦਾ ਵੀ ਹਿੱਸਾ ਨਾ ਬਣਨ। ਇਰਾਨ ਸਮਝੌਤਾ ਜਿਹੜਾ ਲੜਾਈ ਰੁਕਣ ਦਾ ਉਹ ਵੀ। ਇਹ ਗੱਲਾਂ ਐ ਡੋਨਲਡ ਟਰੰਪ ਹੋਣਾ ਨੇ ਉਦੋਂ ਕਹੀਆਂ ਜਦੋਂ ਉਸ ਤੋਂ ਕੁਝ ਘੰਟੇ ਬਾਅਦ ਇਰਾਨ ਦੇ ਉੱਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਔਰ ਇਰਾਨ ਦਾ ਇਹ ਕਹਿਣਾ ਕਿਹਾ ਤੇ ਫਿਰ ਜੰਗਬੰਦੀ ਕੋਈ ਨਹੀਂ, ਇਹ ਤੇ ਜੰਗਬੰਦੀ ਸਮਝੌਤਾ ਤੋੜਿਆ ਗਿਆ। ਇਹਦੇ ਤੇ ਸਾਊਦੀ ਅਰਬ ਵੱਲੋਂ ਦੋ ਟੋਕ ਲਫ਼ਜ਼ਾਂ ਦੇ ਵਿੱਚ ਆਖਿਆ ਗਿਆ ਕਿ ਇਹ ਕੰਮ ਨਹੀਂ ਹੋ ਸਕਦਾ। ਸਾਊਦੀ ਅਰਬ ਆਪਣੀ ਆਜ਼ਾਦੀ, ਸਾਲਮੀਅਤ, ਖੁਦ ਮੁਖਤਾਰੀ ਯਾਨੀ ਆਪਣੇ ਫੈਸਲਿਆਂ ਦੇ ਵਿੱਚ ਖੁਦ ਮੁਖਤਾਰ ਹੋਣਾ, ਉਹਦੇ ਉੱਤੇ ਕੋਈ ਸਮਝੌਤਾ ਨਹੀਂ ਕਰੇਗਾ। ਔਰ ਜਦੋਂ ਤੱਕ ਇੱਕ ਆਜ਼ਾਦ ਫਲਸਤੀਨੀ ਰਿਆਸਤ ਨੂੰ ਦੁਨੀਆ ਨਹੀਂ ਮੰਨਦੀ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਇਸਰਾਈਲ ਨੂੰ ਮੰਨੀਏ ਜਾਂ ਅਬਰਾਹਮ ਸਮਝੌਤੇ ਨੂੰ ਜਿਹੜਾ ਉਹ ਮੰਨੀਏ। ਦੂਸਰੇ ਪਾਸੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਬਿਆਨ ਸਾਹਮਣੇ ਆਇਆ। ਉਹਨਾਂ ਆਖਿਆ ਕਿ ਜੀ ਜਿਸ ਮੁਲਕ ਦੇ ਬਾਰੇ ਅਸੀਂ ਆਪਣੇ ਪਾਸਪੋਰਟਾਂ ਤੇ ਲਿਖਿਆ ਹੈ ਕਿ ਇਸ ਮੁਲਕ ਦਾ ਵਜੂਦ ਹੀ ਨਹੀਂ, ਇਸ ਪਾਸਪੋਰਟ ਤੇ ਦੁਨੀਆ ਦੇ ਕਿਸੇ ਵੀ ਮੁਲਕ ਦਾ ਸਫ਼ਰ ਹੋ ਸਕਦਾ ਸਿਵਾਏ ਇਸਰਾਈਲ ਦੇ, ਅਸੀਂ ਉਸ ਮੁਲਕ ਨੂੰ ਮੰਨਾਂਗੇ। ਉਹ ਮੁਲਕ ਜਿਹਦੇ ਬਾਰੇ ਅਲਾਮਾ ਇਕਬਾਲ, ਕਾਇਦੇ ਆਜ਼ਮ ਨੇ ਜਿਹੜੇ ਉਹ ਜੀਂਦੇ ਜਾਗਦੇ ਇਹ ਕਹਿ ਗਏ ਔਰ ਇੱਕ ਅਸੂਲੀ ਨਜ਼ਰੀਆਤ ਆ ਜਿਹੜੀ ਉਹ ਮਿੱਥ ਗਏ, ਅਸੀਂ ਉਸ ਨਜ਼ਰੀਆਤ ਤੋਂ ਹਟ ਕੇ ਤੁਰਾਂਗੇ, ਬਿਲਕੁਲ ਵੀ ਨਹੀਂ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਤੇ ਆਮ ਜਿਹੜਾ ਅਸੀਂ ਅਗਰ ਵੇਖੀਏ ਇਹ ਖਾਜਾ ਆਸਫ ਹੋਣੇ ਨਹੀਂ, ਪਾਕਿਸਤਾਨ 'ਚ ਜਿਹੜੀ ਗੱਲਬਾਤ ਚੱਲਦੀ ਜਮਾਤ ਇਸਲਾਮੀ ਵਾਲੇ ਨੇ ਉਹਨਾਂ ਆਖਿਆ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਅੱਗੇ ਆ ਗਏ ਤੇ ਦੋ ਟੋਕ ਇਨਕਾਰ ਕਰਨਾ ਚਾਹੀਦਾ। ਇਹ ਤੇ ਏਦਾਂ ਹੈ ਕਿ ਲੜਕੇ ਨਾ ਇਸਰਾਈਲ ਜਿੱਤ ਸਕਿਆ, ਲੜਕੇ ਨਾ ਅਮਰੀਕਾ ਜਿੱਤ ਸਕਿਆ। ਹੁਣ ਇਹ ਸਮਝੌਤੇ ਦੀ ਸ਼ਕਲ 'ਚ ਉਹ ਪੂਰੇ ਇਸਲਾਮਿਕ ਵਰਲਡ ਨੂੰ ਕਹਿ ਰਹੇ ਨੇ ਕਿ ਉਹ ਸਰੈਂਡਰ ਕਰ ਦੇਣ। ਬਿਲਕੁਲ ਸਰੈਂਡਰ ਨਹੀਂ ਕਰਨਾ ਚਾਹੀਦਾ, ਇਹ ਇੱਥੇ ਡਟ ਜਾਣਾ ਚਾਹੀਦਾ। ਡਟਣ ਤੋਂ ਪਹਿਲਾਂ ਇਹ ਹੁਣ ਜਿਹੜੇ ਸਰਕਾਰੀ ਪੱਧਰ ਦੇ ਬਿਆਨ ਆ ਗਏ ਨੇ, ਦੋ ਟੋਕ ਇਨਕਾਰ ਕਰ ਦਿੱਤਾ ਗਿਆ। ਵੇਖੋ ਹੁਣ ਆਉਣ ਵਾਲੇ ਵਕਤ ਦੇ ਵਿੱਚ ਇਹ ਮਾਮਲੇ ਨੇ ਜਿਹੜੇ ਕਿਹੜੇ ਪਾਸੇ ਜਾਂਦੇ ਨੇ। ਔਰ ਇਸ ਇਨਕਾਰ ਤੋਂ ਬਾਅਦ ਅਮਰੀਕਾ ਵੱਲੋਂ ਇਰਾਨ ਤੇ ਹਮਲਾ ਜਿਹੜਾ ਉਹ ਦੁਬਾਰਾ ਕੀਤਾ ਗਿਆ। ਹੁਣ ਇਰਾਨ ਔਰ ਇਸਰਾਈਲ ਔਰ ਅਮਰੀਕਾ ਇਹ ਇੱਕ ਤਿਕੋਣ ਦੇ ਵਿੱਚ ਇਹਨਾਂ ਮੁਲਕਾਂ ਦਾ ਸੀਗਾ ਕਿ ਇਹਨਾਂ ਨੂੰ ਕਮ ਸੇ ਕਮ ਬਿਠਾ ਦਈਏ, ਜੰਗਬੰਦੀ ਹੋ ਜਾਵੇ। ਪਰ ਇਹ ਤਾਜ਼ਾ ਡੋਨਲਡ ਟਰੰਪ ਹੋਣਾ ਦਾ ਬਿਆਨ, ਇਸ ਤੋਂ ਪਹਿਲਾਂ ਤੱਕ ਸਾਊਦੀ ਅਰਬ ਔਰ ਇਰਾਨ ਕਟਰ ਵੈਰੀ ਸਨ, ਇੱਕ ਦੂਜੇ ਦੇ ਦੁਸ਼ਮਣ ਜਾਣੇ ਜਾ ਰਹੇ ਸਨ, ਦੋ ਇਸਲਾਮਿਕ ਮੁਲਕ ਸਨ। ਬਟ ਮੇਰਾ ਖਿਆਲ ਹੈ ਕਿ ਡੋਨਲਡ ਟਰੰਪ ਹੋਣਾ ਦੇ ਇਸ ਗੱਲ ਤੋਂ ਬਾਅਦ ਮੈਨੂੰ ਨਜ਼ਰ ਆ ਰਿਹਾ ਹੈ ਕਿ ਸਾਊਦੀ ਅਰਬ ਦੇ ਦਿਲ 'ਚ ਇਰਾਨ ਦੀਆਂ ਹਮਦਰਦੀਆਂ, ਨਰਮ ਗੋਸ਼ੇ ਹੋਣਗੇ ਔਰ ਇਰਾਨ ਸਾਊਦੀ ਅਰਬ ਨੂੰ ਗੱਲ ਲਾਉਣ ਲਈ ਤਿਆਰ ਹੋ ਜਾਏਗਾ। ਬਟ ਕਿਸੇ ਵੀ ਸੂਰਤ ਇਹ ਅਬਰਾਹਮ ਸਮਝੌਤੇ ਦਾ ਨਾ ਹਿੱਸਾ ਬਣਨਗੇ, ਨਾ ਇਸਰਾਈਲ ਨੂੰ ਮੰਨਣਗੇ ਉਦੋਂ ਤੱਕ ਜਦੋਂ ਤੱਕ ਫਲਸਤੀਨ ਨੂੰ ਨਹੀਂ ਮੰਨਿਆ ਜਾਂਦਾ, ਜਿੱਥੇ ਧੱਕੇ ਦੀ ਇੱਕ ਰਿਆਸਤ ਕਾਇਮ ਹੋਈ ਜਿਹਨੂੰ ਇਸਰਾਈਲ ਕਿਹਾ ਜਾਂਦਾ। ਜੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਚੀਨ ਦੇ ਫੇਰੇ ਤੇ, ਸਾਂਝੇ ਐਲਾਨ 'ਚ ਕਸ਼ਮੀਰ ਦਾ ਨਾਂ ਲੈਣਾ ਭਾਰਤ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ, ਵਜ੍ਹਾ ਕੀ ਬਣੀ? ਅਸਲ ਦੇ ਵਿੱਚ ਚਾਈਨਾ ਦਾ ਜਿਹੜਾ ਇਹ ਫੇਰਾ ਲਾਇਆ, ਚਾਈਨਾ ਕਹਿੰਦਾ ਕਿ ਸਾਡਾ ਸਦਾ ਬਹਾਰ ਇਤਿਹਾਦੀ, ਸਾਡਾ ਸਦਾ ਬਹਾਰ ਬੇਲੀ ਪਾਕਿਸਤਾਨ ਹੈ, ਜੋ ਕਿ ਪਿੱਛੇ ਬਲੋਚਿਸਤਾਨ 'ਚ ਜਾਂ ਜਿੱਥੇ ਵੀ ਚਾਈਨੀਜ਼ ਕੰਮ ਕਰ ਰਹੇ ਨੇ ਪਾਕਿਸਤਾਨ 'ਚ ਚਾਈਨੀਜ਼ ਮਨਸੂਬਿਆਂ ਦੇ ਉੱਤੇ, ਉਹਨਾਂ ਦੇ ਉੱਤੇ ਹਮਲੇ ਹੋਏ, ਉਹਦੇ ਤੇ ਬੀਜਿੰਗ ਨੇ ਜਿਹੜਾ ਪਾਕਿਸਤਾਨ ਤੇ ਇਤਰਾਜ਼ ਵੀ ਕੀਤਾ, ਗੁੱਸਾ ਵੀ ਵਿਖਾ ਲਿਆ, ਸ਼ਿਕਾਇਤ ਵੀ ਕੀਤੀ ਔਰ ਮੰਗ ਵੀ ਕੀਤੀ ਕਿ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਏ। ਪਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਇੱਥੇ ਜਾਣ ਤੋਂ ਬਾਅਦ ਹੁਣ CPEC ਮਨਸੂਬਾ ਜਿਹੜਾ ਉਹਨੂੰ ਗਾਂਹ ਵਧਾਉਣ ਵੱਲੋਂ ਖੁੱਲੀਆਂ ਡੁੱਲੀਆਂ ਗੱਲਾਂ ਬਾਤਾਂ ਹੋਈਆਂ। ਫਿਰ ਦੋਵੇਂ ਮੁਲਕਾਂ ਨੇ ਸਾਂਝਾ ਐਲਾਨ ਕੀਤਾ। ਜ਼ਾਹਿਰ ਹੈ ਜਦੋਂ ਟਾਟਾ ਬਾਏ ਬਾਏ ਕਰੀਦਾ ਤੇ ਉਸ ਤੋਂ ਬਾਅਦ ਕਹੀਦਾ ਕਿ ਜੀ ਅਸੀਂ ਇੱਕ ਦੂਜੇ ਦੇ ਉਸੇ ਤਰ੍ਹਾਂ
ਦਮ ਭਰੇ ਗਏ ਕਿ ਪਾਕਿਸਤਾਨ ਦੀ ਤੇ ਚਾਈਨਾ ਦੀ ਦੋਸਤੀ ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਡੂੰਗੀ, ਸ਼ਹਿਦ ਤੋਂ ਮਾਖੀਓ ਤੋਂ ਮਿੱਠੀ ਹੈ। ਉੱਥੇ ਫਿਰ ਇਹ ਆਖਿਆ ਗਿਆ, ਪਾਕਿਸਤਾਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਪਾਕਿਸਤਾਨ 2 ਟੋਕ ਲਫ਼ਜ਼ਾਂ ਦੇ ਵਿੱਚ ਚਾਈਨਾ ਦੀ ਜਿਹੜੀ 75ਵੀਂ ਸਾਲਗਿਰਾ ਤੇ ਵੀ ਇਹਨਾਂ ਨੇ ਇਹ ਐਲਾਨ ਕੀਤਾ ਸੀਗਾ ਔਰ ਆਖਿਆ ਕਿ ਨਾ ਟੁੱਟਣ ਵਾਲੀ ਇਹ ਜਿਹੜੀ ਦੋਸਤੀ ਹੈ ਅਸੀਂ ਇਹਨੂੰ ਉਹ ਸ਼ੁਮਾਰ ਕਰਨੇ ਆ। ਪਾਕਿਸਤਾਨ ਦਾ ਇਹ ਆਖਣਾ ਸੀਗਾ ਕਿ ਅਸੀਂ ਹਾਂਗਕਾਂਗ ਔਰ ਤਾਈਵਾਨ, ਸਿੰਕਿਆਂਗ ਇਹਨਾਂ ਦੇ ਮਾਮਲਿਆਂ ਦੇ ਉੱਤੇ ਉਸ ਗੱਲ ਦੀ ਪੂਰੀ ਤਰਫਦਾਰੀ ਕਰਨੇ ਆ, ਨਾਲ ਮੋਢਾ ਬਣ ਕੇ ਖੜੇ ਜੋ ਚਾਈਨਾ ਕਹਿੰਦਾ। ਔਰ ਚਾਈਨਾ ਨੇ ਇਹ ਆਖਿਆ ਕਿ ਕਸ਼ਮੀਰ ਦੇ ਮਾਮਲੇ ਦੇ ਉੱਤੇ ਅਸੀਂ ਪਾਕਿਸਤਾਨ ਦੇ ਨਾਲ ਉਦਾਂ ਖੜੇ ਆ ਜਿਹਦਾ ਖੜਾ ਹੋਣਾ ਚਾਹੀਦਾ ਹੈ। ਪਾਕਿਸਤਾਨ ਬਿਲਕੁਲ ਠੀਕ ਗੱਲ ਕਰਨ ਡਿਆ ਕਿ ਯੂਐਨਓ ਦੀ ਰੈਜ਼ੋਲੂਸ਼ਨਸ ਜਿਹੜੀਆਂ ਹੈ ਨੇ ਕਿ ਕਸ਼ਮੀਰੀਆਂ ਨੂੰ ਆਜ਼ਾਦੀ ਦੇ ਦਿੱਤੀ ਜਾਏ, ਉਹ ਭਾਰਤ ਨਾਲ ਰਹਿਣਾ ਚਾਹੁੰਦੀਆਂ ਕਿ ਪਾਕਿਸਤਾਨ ਦੇ ਨਾਲ। ਇਸ ਮਾਮਲੇ ਤੇ ਭਾਰਤ ਵਾਲੇ ਕਬਜ਼ੇ ਜਿਹੜਾ ਕਸ਼ਮੀਰ ਆ ਉਹ ਧੱਕਾ ਹੈ, ਅਸੀਂ ਇਹਨੂੰ ਧੱਕਾ ਕਹਿੰਦੇ, ਇਹੋ ਹੀ ਪਾਕਿਸਤਾਨ ਕਹਿੰਦਾ। ਇਹਦੇ ਤੇ ਹੁਣ ਫਿਰ ਉਹ ਭਾਰਤ ਵੱਲੋਂ ਆਇਆ ਕਿ ਜੀ ਇੱਕ ਮਾਮਲਾ ਨਾ ਜਿਹੜਾ ਉਹਦੇ ਤੇ ਕਿਸੇ ਮੁਲਕ ਦੇ ਪਿੱਛੇ ਥਪਕੀਆਂ ਨਹੀਂ ਦੇਣੀਆਂ ਚਾਹੀਦੀਆਂ, ਅਸੀਂ ਚਾਈਨਾ ਔਰ ਪਾਕਿਸਤਾਨ ਦੇ ਇਸ ਸਾਂਝੇ ਐਲਾਨ ਨੂੰ ਰੱਦ ਕਰਨੇ ਆ ਔਰ ਇਹਨੂੰ ਸਫਾਰਤੀ ਖਰਾਬੀ ਦਾ ਸਬਬ ਸਮਝਨੇ। ਦੋਵੇਂ ਮੁਲਕਾਂ ਨੂੰ ਇਹਦੇ ਤੇ ਕੋਈ ਪਰਵਾਹ ਨਹੀਂ ਹੈ, ਇਹੋ ਜਿਹੇ ਐਲਾਨ ਪਹਿਲਾਂ ਵੀ ਹੁੰਦੇ ਰਹੇ, ਨਾ ਇਹਦੇ ਨਾਲ ਕਸ਼ਮੀਰ ਦਾ ਮੁੱਦਾ ਹੱਲ ਹੋਇਆ, ਪਰ ਇੱਕ ਬਲਾਕ ਇਹੋ ਜਿਹਾ ਹੈ ਕਿ ਜਿਹੜਾ ਭਾਰਤ ਦੀ ਨਿੰਦਿਆ ਕਰ ਰਿਹਾ ਹੈ। ਉਸੇ ਤਰ੍ਹਾਂ ਜਿੱਦਾਂ ਸਾਊਦੀ ਅਰਬ ਨੇ ਕਿਹਾ ਕਿ ਨਹੀਂ ਅਸੀਂ ਫਲਸਤੀਨ ਤੋਂ ਬਿਨਾਂ ਇਸਰਾਈਲ ਨੂੰ ਨਹੀਂ ਮੰਨਣਾ, ਇਸੇ ਤਰ੍ਹਾਂ ਪਾਕਿਸਤਾਨ ਦਾ ਕਹਿਣਾ ਹੈ ਕਿ ਨਹੀਂ ਤਾਈਵਾਨ, ਹਾਂਗਕਾਂਗ, ਸਿੰਕਿਆਂਗ ਇਹ ਚਾਈਨਾ ਜੋ ਕਹਿਣ ਡਿਆ ਠੀਕ ਹੈ ਇਹਦਾ ਹੀ ਹਿੱਸਾ ਨੇ। ਚਾਈਨਾ ਇਹ ਕਹਿੰਦਾ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਪਾਕਿਸਤਾਨ ਜੋ ਕਹਿ ਰਿਹਾ ਉਹ ਇਹਦਾ ਹਿੱਸਾ ਹੈ। ਸੋ ਉਧਰ ਮੁਸਲਿਮ ਵਰਲਡ ਵੱਲੋਂ ਜਿੱਦਾਂ ਇਸਰਾਈਲ ਤਨਹਾਈ ਦਾ ਸ਼ਿਕਾਰ ਆ, ਇਸੇ ਤਰ੍ਹਾਂ ਚਾਈਨਾ ਪਾਕਿਸਤਾਨ ਬਲਾਕ ਆ ਜਿਹੜਾ ਇਸ ਮਾਮਲੇ 'ਚ ਭਾਰਤ ਕਲਮ ਕੱਲਾ ਖੜਾ ਹੈ ਔਰ ਉਹ ਦੋ ਟੋਕ ਚਾਈਨਾ ਕਹਿ ਰਿਹਾ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਸੀਂ ਪਾਕਿਸਤਾਨ ਦੇ ਨਾਲ। ਇਹਦੇ ਤੇ ਫਿਰ ਕਹਿ ਲਓ ਕਿ ਇੰਡੀਆ ਨੂੰ ਇਤਰਾਜ਼ ਹੋਇਆ ਔਰ ਉਹਨਾਂ ਆਖਿਆ ਕਿ ਇਹ ਬਿਆਨ ਬਿਲਕੁਲ ਠੀਕ ਨਹੀਂ ਜੀ। ਪਾਕਿਸਤਾਨੀ ਕਬਜ਼ੇ 'ਚ ਕਸ਼ਮੀਰ ਦੇ ਇਲਾਕੇ ਮੁਜ਼ੱਫਰਾਬਾਦ ਉੱਥੇ ਇੱਕ ਕਾਲਜ ਪ੍ਰਿੰਸੀਪਲ ਹਮਜ਼ਾ ਬੁਰਹਾਨ ਨੂੰ ਕਤਲ ਕੀਤਾ ਗਿਆ, ਪਰ ਭਾਰਤ ਦਾ ਆਖਣਾ ਹੈ ਕਿ ਇਹ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਸੀ, ਅਸੀਂ ਪਾਕਿਸਤਾਨ 'ਚ ਵੜ ਕੇ ਇਹਨੂੰ ਕਤਲ ਕੀਤਾ। ਕੰਮ ਬੜਾ ਪਖਿਆ ਜਦੋਂ ਇਹ ਪਾਕਿਸਤਾਨ 'ਚ ਕਤਲ ਹੋਇਆ ਨਾ, ਉਦੋਂ ਹੀ ਭਾਰਤੀ ਜਿੰਨਾ ਮੀਡੀਆ ਸੀਗਾ ਉਹਨੇ ਬ੍ਰੇਕਿੰਗ ਦਿੱਤੀ ਕਿ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਦੇ ਇਲਾਕੇ ਮੁਜ਼ੱਫਰਾਬਾਦ 'ਚ ਅਸੀਂ ਕਤਲ ਕਰ ਦਿੱਤਾ। ਇਹ ਜੀ ਮੁੰਡਾ ਹੈ ਜਿਹੜਾ ਇਹਦੇ ਮਾਪਿਆਂ ਦਾ ਆਖਣਾ ਹੈ ਸਾਡਾ ਮੁੰਡਾ ਜਿਹੜਾ ਉਹ ਤੇ MBBS ਕਰਨ ਪਾਕਿਸਤਾਨ ਗਿਆ ਸੀਗਾ। ਇਹ ਮੁਜ਼ੱਫਰਾਬਾਦ ਦੇ ਵਿੱਚ ਇੱਕ ਕਾਲਜ ਹੈ, ਇੱਕ ਨਿੱਜੀ ਕਾਲਜ, ਉਹਦਾ ਪ੍ਰਿੰਸੀਪਲ ਸੀਗਾ। ਕੁਝ ਲੋਕ ਇਹਨੂੰ ਮਿਲਣ ਆਏ, ਇਹ ਵੀਰਵਾਰ ਦੀ ਗੱਲ ਹੈ, ਮਿਲ ਕੇ ਤੇ ਉਹ ਜਦੋਂ ਗਏ ਨੇ ਤੇ ਉਸ ਤੋਂ ਬਾਅਦ ਫਿਰ ਇਹਨੂੰ 3 ਗੋਲੀਆਂ ਪਿੱਛੋਂ ਮਾਰੀਆਂ ਗਈਆਂ, ਇੱਕ ਸਿਰ ਚੋਂ ਲੰਘ ਗਈ, ਜੇ ਤੋਂ ਬਾਅਦ CMH ਚ ਪੜਾਇਆ ਗਿਆ ਪਰ ਇਹ ਬੰਦਾ ਮਰ ਗਿਆ। ਇਸ ਬੰਦੇ ਨੂੰ ਕਤਲ ਕਰਨ ਵਾਲਾ ਜਿਹੜਾ ਉਹਦਾ ਨਾਮ ਅਬਦੁੱਲਾ ਕਮਾਲ ਆ, ਉਹ ਗ੍ਰਿਫਤਾਰ ਹੋ ਗਿਆ। ਉਹਦਾ ਤਾਲੁਕ ਪਾਕਿਸਤਾਨ ਦੇ ਲਹਿੰਦੇ ਪੰਜਾਬ ਦਾ ਜਿਹੜਾ ਆਖਰੀ ਜ਼ਿਲ੍ਹਾ ਅਟਕ, ਉਹਦੇ ਤੋਂ ਪਹਿਲਾਂ ਆਂਦਾ ਵਾਕੈਂਟ, ਬਹੁਤ ਖੂਬਸੂਰਤ ਇਲਾਕਾ ਪ੍ਰਵੀਨ, ਪਾਕਿਸਤਾਨ ਆਰਡੀਨੈਂਸ ਫੈਕਟਰੀ ਉੱਥੇ, ਉੱਥੋਂ ਇਹ ਬੰਦਾ ਗਿਆ ਔਰ ਉੱਥੇ ਜਾ ਕੇ ਇਹਨੇ ਮਾਰਿਆ ਔਰ ਭਾਰਤ ਦਾ ਇਹ ਕਲੇਮ ਕਰਨਾ ਹੈ ਕਿ ਅਸੀਂ ਪਾਕਿਸਤਾਨ ਦੇ ਅੰਦਰ ਕਾਰਵਾਈ ਕਰਕੇ ਬੰਦਾ ਜਿਹੜਾ ਇਹ ਮਾਰਿਆ। ਅੱਛਾ, ਇਹਦਾ ਅਸਲ ਨਾਂ ਹੈ ਜਿਹੜਾ ਉਹਨਾਂ ਆਖਿਆ ਕਿ ਇਹ ਇੰਡੀਆ ਦੇ ਅੰਦਰ ਇਹ ਬਕਾਇਦਾ ਪਾਬੰਦੀ ਇਹਦੇ ਤੇ ਸੀਗੀ ਔਰ ਇਹ ਬੰਦਾ ਨਾ ਸਿਰਫ ਐਮਸ ਕਾਲਜ ਮੁਜ਼ੱਫਰਾਬਾਦ ਦਾ ਪ੍ਰਿੰਸੀਪਲ ਸੀਗਾ, ਇਹਨੇ ਭਾਰਤ ਦੇ ਵਿੱਚ ਬਹੁਤ ਸਾਰੇ ਹੋਰ ਹਮਲੇ ਕਰਾਏ, ਬਲਕਿ ਇਹਨਾਂ ਨੇ ਫਗਵਾੜਾ ਦੇ ਇਲਾਕੇ ਦੇ ਵਿੱਚ ਜਿਹੜੀ ਇੰਡੀਅਨ ਆਰਮੀ ਦੀ ਗੱਡੀ ਦੇ ਉੱਤੇ ਹਮਲਾ ਹੋਇਆ ਉਹਦਾ ਵੀ ਮਾਸਟਰਮਾਈਂਡ ਇਹ ਸੀ। ਇਹ ਆਪ ਵੀ ਪਹਿਲਗਾਮ ਦਾ ਰਹਿਣ ਵਾਲਾ ਸੀਗਾ, ਪਹਿਲਗਾਮ ਤੋਂ ਪਾਕਿਸਤਾਨ ਗਿਆ, ਉੱਥੇ ਏਜੰਸੀਆਂ ਇਹਨੂੰ ਆਪਰੇਟ ਕਰ ਰਹੀਆਂ ਸਨ। ਇਹਨੇ ਪਹਿਲਗਾਮ ਹਮਲੇ ਤੇ ਪੂਰਾ ਮਾਸਟਰਮਾਈਂਡ ਹੈ ਜਿਹੜਾ ਉਹ ਇਹ ਬੰਦਾ ਸੀਗਾ ਔਰ ਅਸੀਂ ਇਹਨੂੰ ਟਿਕਾਣੇ ਲਾਤਾ ਆ। ਪਾਕਿਸਤਾਨ ਵੱਲੋਂ ਹਜੇ ਤੱਕ ਇਹਦੇ ਤੇ ਬਿਲਕੁਲ ਚਿੱਟੀ ਚੁੱਪ ਵੱਟੀ ਗਈ। ਸਿਰਫ ਇੰਨਾ ਕੁਝ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਨਾ ਲੈਣ ਦੀ ਸ਼ਰਤ ਤੇ ਦੱਸ ਰਹੇ ਨੇ ਕਿ ਹਾਂਜੀ ਜੀ ਇਹ ਇੱਥੇ ਆਇਆ ਸੀਗਾ, ਪੜਨ ਆਇਆ ਸੀਗਾ। ਭਾਰਤ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਇੱਥੋਂ ਇਹ ਲੀਗਲ ਡਾਕੂਮੈਂਟਸ ਪੂਰੇ ਕਰਕੇ ਗਿਆ ਪਾਕਿਸਤਾਨ ਜਾ ਕੇ ਜਿਹੜਾ ਇਹ ਮਾਮਲੇ ਨੇ ਜਿਹੜੇ ਇਹਦੇ ਬਦਲੇ ਮਾਪੇ ਕਹਿਣ ਦੇ ਨੇ ਕਿ ਇਹ ਸਾਨੂੰ ਨਾ ਤੇ ਇਤਲਾਹ ਦਿੱਤੀ ਗਈ ਤੇ ਨਾ ਜਿਹੜੇ ਹਜੇ ਵੀ ਭਾਰਤੀ ਕਬਜ਼ੇ 'ਚ ਜਿਹੜਾ ਕਸ਼ਮੀਰ ਆ ਉੱਥੇ ਹੀ ਨੇ, ਤੇ ਇਹ ਸਿਰਫ ਇੱਕ ਇਲਜ਼ਾਮ ਹੈ। ਸਾਨੂੰ ਇਹ ਪਤਾ ਲੱਗਾ ਕਿ ਇਹ ਮਾਮਲਾ ਹੋਇਆ, ਅਸੀਂ ਇਹਦੇ ਤੇ ਬਹੁਤੀ ਗੱਲ ਕਰਨਾ ਨਹੀਂ ਚਾਹੁੰਦੇ। ਯਾਨੀ ਪਾਕਿਸਤਾਨ ਵੀ ਚੁੱਪ ਆ, ਮੁੰਡੇ ਦੇ ਮਾਪੇ ਵੀ ਕਤਲ ਹੋਣ ਵਾਲੇ ਦੇ ਚੁੱਪ ਆ, ਭਾਰਤ ਪੂਰਾ ਰੱਜ ਕੇ ਰੌਲਾ ਪਾ ਰਿਹਾ ਕਿ ਅਸੀਂ ਪਹਿਲਗਾਮ ਹਮਲੇ ਦਾ ਜਿਹੜਾ ਮਾਸਟਰਮਾਈਂਡ ਆ ਉਹ ਪਾਕਿਸਤਾਨ ਦੇ ਅੰਦਰ ਮਾਰਤਾ ਹੈ। ਗੈਰ ਮੁਲਕੀ ਏਜੰਸੀਆਂ ਨੂੰ ਪਾਕਿਸਤਾਨ ਦਾ ਸੀਕ੍ਰੇਟ ਡਾਟਾ ਵੇਚਣ ਵਾਲਾ ਇੱਕ ਗਰੋਹ ਗ੍ਰਿਫਤਾਰ ਹੋਇਆ ਹੈ, ਕੀ ਜਾਣਕਾਰੀ ਹੈ ਮਸੂਦ? NCCIA ਯਾਨੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ, ਉਹਨੇ ਛਾਪਾ ਮਾਰਿਆ ਹੈ ਔਰ ਇਹ ਮਾੜਾ ਮੋਟਾ ਨਹੀਂ, ਜਿੰਨੀ ਪਾਕਿਸਤਾਨ ਦੀ ਬਿਊਰੋਕ੍ਰੇਸੀ ਹੈ, ਆਲਾ ਅਫਸਰਾਨ ਨੇ, ਪਾਕਿਸਤਾਨ ਦੇ ਆਲਾ ਜ਼ਿੰਮੇਦਾਰ ਨੇ, ਉਹਨਾਂ ਦਾ ਡਾਟਾ ਜਿਹੜਾ ਉਹ ਇਹ ਗੈਰ ਮੁਲਕੀ ਏਜੰਸੀਆਂ ਨੂੰ ਦੇਣ ਦੇ ਸਨ। ਇਹ 5 ਲੋਕ ਨੇ ਜਿਹੜੇ ਇਹ ਇਸ ਨੈਟਵਰਕ ਦਾ ਹਿੱਸਾ ਸਨ, ਇੱਕ ਮੀਆਂ ਬੀਵੀ ਨੇ ਔਰ ਇਹਨਾਂ ਦਾ ਇੱਕ ਸਾਥੀ ਫਰਾਰ ਆ। 4 ਨੂੰ ਗ੍ਰਿਫਤਾਰ ਕਰ ਲਿਆ, ਉਹਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਡਾਇਰੈਕਟਰ ਜਨਰਲ NCCIA ਮਹਿਕਮਾ ਜਿਹੜਾ ਸਈਦ ਖੁਰਮ ਅਲੀ, ਉਹਨਾਂ ਨੇ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਔਰ ਨਾਲ ਦੱਸਿਆ ਕਿ ਲਹਿੰਦੇ ਪੰਜਾਬ ਦਾ ਜਿਹੜਾ ਸਿੰਧ ਵਾਲੇ ਪਾਸੇ ਆਖਰੀ ਜ਼ਿਲ੍ਹਾ ਰਹੀਮ ਯਾਰ ਖਾਨ, ਉੱਥੋਂ ਖਾਨਪੁਰ ਦੇ ਇਲਾਕੇ ਤੋਂ, ਤਹਿਸੀਲ ਖਾਨਪੁਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਬਹੁਤ ਸਾਰਾ ਡਾਟਾ ਜਿਹੜਾ ਲਿਆ ਗਿਆ ਔਰ ਇਹ ਮੰਨ ਵੀ ਗਏ ਨੇ ਕਿ ਹਾਂਜੀ ਇਹ
ਡਾਟਾ ਜਿਹੜਾ ਹੈ ਅਸੀਂ ਗੈਰ ਮੁਲਕੀ ਏਜੰਸੀਆਂ ਨੂੰ ਦਿੰਦੇ ਸਾਂ। ਉਹਦੇ 'ਚ ਬਹੁਤ ਸਾਰੀਆਂ ਏਜੰਸੀਆਂ ਨੇ, ਇੰਡੀਆ ਵੀ ਉਹਦੇ 'ਚ ਹੈ ਆ। ਔਰ ਇਹ ਡਾਟਾ ਲੈਂਦੇ ਕਿੱਦਾਂ ਸਨ? ਜਿੰਨੀਆਂ ਮੋਬਾਈਲ ਸੈਲੂਲਰ ਕੰਪਨੀਆਂ ਤੁਹਾਡਾ ਬਾਇਓਮੈਟ੍ਰਿਕ ਕਰਦੀਆਂ ਨੇ, ਇਹਨਾਂ ਦੇ ਕੁਝ ਕਰਿੰਦੇ ਉੱਥੇ ਸਨ ਜਿਹੜੇ ਡਾਟਾ ਇਹਨਾਂ ਨੂੰ ਦਿੰਦੇ ਸਨ। ਇਹ ਫਿਰ ਉਸ ਤੋਂ ਬਾਅਦ ਡਾਟਾ ਅੱਗੇ ਵੇਚਦੇ ਸਨ। ਔਰ ਇੱਕ ਵੱਡਾ ਗਰੋਹ ਆ ਜਿਹੜਾ ਇਹ ਗ੍ਰਿਫਤਾਰ ਹੋਇਆ ਆ। ਔਰ ਪ੍ਰੈਸ ਕਾਨਫਰੰਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਚੋਰੀ ਜਿਹੜਾ ਡਾਟਾ ਸੀਗਾ, ਇਹਦੇ ਵਿੱਚ CDRs ਨੇ ਜਿਹੜੀਆਂ, ਉਹ ਟਰੈਵਲ ਹਿਸਟਰੀ, ਨਾਦਰਾ ਰਿਕਾਰਡ, ਫੈਮਿਲੀ ਟਰੀ, ਲੋਕੇਸ਼ਨ ਡਾਟਾ, ਸਿਮ ਓਨਰਸ਼ਿਪ, ਇਹ ਸਭ ਕੁਝ ਇਹ ਬਾਹਰ ਦਿੰਦੇ ਸਨ। ਹੁਣ ਇਹ ਕੇਸ ਹੱਦ ਤੱਕ ਖਤਰਨਾਕ ਸੀਗਾ। ਇਹ ਤੇ ਆਉਣ ਵਾਲੇ ਵਕਤ 'ਚ ਜਾਂ ਇਸ ਤੋਂ ਪਹਿਲਾਂ ਕਿਹੜੇ-ਕਿਹੜੇ ਖਤਰੇ ਨੇ ਜਿਹੜੇ ਉਹ ਇਹ ਡਾਟਾ ਵਿਕਣ ਕਾਰਨ ਕਿਹੜੇ-ਕਿਹੜੇ ਬੰਦੇ ਨੇ ਕੀ ਨੁਕਸਾਨ ਚੁੱਕਿਆ, ਇਹ ਤੇ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ। ਪਰ ਇਹ ਆਖਿਆ ਜਾ ਰਿਹਾ ਇੱਕ ਵੱਡਾ ਗੈਂਗ ਆ ਜਿਹੜਾ ਉਹਨੂੰ ਏਜੰਸੀਆਂ ਨੇ ਫੜਿਆ ਜੀ। ਪੰਜਾਬ ਭਰ 'ਚ ਨਵੇਂ ਫੀਚਰ ਵਾਲੀਆਂ ਨੰਬਰ ਪਲੇਟਸ ਇਸ਼ੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਦੀ ਵਜ੍ਹਾ ਕੀ ਬਣੀ ਮਸੂਦ? ਵਜ੍ਹਾ ਇਹ ਬਣੀ ਕਿ ਜੀ ਹੁਣ ਇਹਨਾਂ ਨੇ ਇਹ ਆਖਿਆ ਕਿ ਜਿਹਦਾ QR ਕੋਡ ਹੁੰਦੇ ਨੇ, ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਔਰ ਸਿਕਿਉਰਿਟੀ ਫੀਚਰ ਨੇ ਜਿਹੜੇ ਉਹਨਾਂ ਨੂੰ ਜ਼ਰਾ ਸੁਧਾਰਨ ਖਾਤਰ ਇਹ ਆਖਿਆ ਕਿ ਅਸੀਂ ਹੁਣ ਅੱਗੇ ਤੋਂ ਜਿੰਨੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਹੋਣਗੀਆਂ, ਉਹ ਜਦੋਂ ਵੀ ਹੋਣਗੀਆਂ ਉਹਨਾਂ ਦਾ ਡਾਟਾਬੇਸ ਨੰਬਰ ਪਲੇਟਸ ਦੇ ਵਿੱਚ ਹੀ ਹੋਏਗਾ। ਔਰ QR ਕੋਡ ਟਾਈਪ ਇਹ ਨਵਾਂ ਜਿਹੜਾ RFID ਚਿਪ ਹੈ ਜਿਹੜੀ, ਇਹ ਹਰ ਨੰਬਰ ਪਲੇਟ 'ਚ ਲੱਗੀ ਹੋਏਗੀ, ਭਾਵੇਂ ਉਹ ਕਿਸੇ ਗੱਡੀ ਦਾ ਹੈ, ਬੱਸ ਦਾ ਹੈ, ਮੋਟਰਸਾਈਕਲ ਦਾ ਆ। ਹੁਣ ਜਿੰਨੀਆਂ ਨੰਬਰ ਪਲੇਟ ਇਸ਼ੂ ਹੋਇਆ ਕਰਨਗੀਆਂ ਉਹ RFID ਚਿਪ ਦੇ ਨਾਲ ਇਸ਼ੂ ਹੋਇਆ ਕਰਨਗੀਆਂ। ਇਹ ਇੱਕ ਨਵਾਂ ਬਦਲਾਅ ਆ। ਹੁਣ ਇਹਦਾ ਕਾਰਨ ਕੀ ਹੈ? ਐਕਸਾਈਜ਼ ਐਂਡ ਟੈਕਸੇਸ਼ਨ ਪੰਜਾਬ ਉਹ ਕਹਿਣ ਡਿਆ ਕਿ ਜੀ ਅਸੀਂ ਕਹਿ ਲਵੋ ਕਿ ਬਿਲਕੁਲ ਨਿਜ਼ਾਮ ਸਿਸਟਮੈਟਿਕਲੀ ਕੰਪਿਊਟਰਾਈਜ਼ਡ ਹਰ ਸ਼ੈ ਜਿਹੜੀ ਉਹਦੀ ਐਕਸੈਸ ਦਿਸ ਐਂਡ ਦੈਟ ਉਹ ਕਰਨਾ ਚਾਹ ਰਹੇ ਆ। ਆਉਣ ਵਾਲੇ ਵੇਲੇ ਦੇ ਵਿੱਚ ਪਤਾ ਲੱਗੇਗਾ ਕਿ ਇਸ ਕੰਮ ਨੂੰ ਕਰਨ ਦੀ ਵਜ੍ਹਾ ਕੀ ਹੈ। ਇਹ ਬਦਲਾਅ ਸਰਕਾਰ ਜਿਹੜਾ ਕੀ ਕਹਿ ਰਹੀ ਹੈ, ਸਰਕਾਰੀ ਬਿਆਨ ਨੇ ਨਾ, ਅੱਗੇ ਕਿਹੜੇ ਵਾਸਤੇ ਕੀਤਾ ਹੈ ਔਰ ਇਹਦੇ ਤੋਂ ਕੀ ਆਮ ਲੋਕਾਂ ਨੂੰ ਫੰਦੇ 'ਚ ਲਿਆਂਦਾ ਜਾਂਦਾ ਆ, ਇਹ ਆਉਣ ਵਾਲੇ ਸਮਝ ਹੀ ਪਤਾ ਲੱਗੇਗਾ। ਬਹਰਹਾਲ ਫਿਲਹਾਲ ਇਹ ਆਖਿਆ ਗਿਆ ਕਿ ਹੁਣ ਤੋਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਇਆ ਕਰਨਗੀਆਂ ਉਹ ਇਸੇ ਬਾਰਕੋਡ ਜਾਂ ਇਸ ਚਿਪ ਦੇ ਤਹਿਤ ਹੋਣਗੀਆਂ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਵੀ ਇੱਕ ਗੱਲ ਜਿਹੜੀ ਸੀ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫ਼ਤੇ 'ਚ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਇਹ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਪੇਸ਼ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਨੇ ਤੇ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੀ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਤੇ ਈਦ ਮੁਬਾਰਕ।